ਪੰਜਾਬੀ ਪਿਆਰਿਓ, ਅੱਜ ਅਸੀਂ ਗੱਲ ਕਰਾਂਗੇ ਮਾਝੇ ਦੇ ਇੱਕ ਮਹਾਨ ਸੂਰਮੇ, ਸਖੀ, ਅਣਖੀ, ਦਲੇਰ ਤੇ ਲਜਪਾਲ ਪੁੱਤਰ, ਆਪਣੀ ਧਰਤੀ ਨਾਲ ਪਿਆਰ ਕਰਨ ਵਾਲੇ ਨਿਜ਼ਾਮ ਲੋਹਾਰ ਬਾਰੇ। ਨਿਜ਼ਾਮ ਲੋਹਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਵੱਡੇ ਪਿੰਡ ਸੋਹਲ ਦਾ ਜੰਮਪਲ ਸੀ। ਉਹ ਲੋਹਾਰਾਂ ਦੇ ਘਰ ਜੰਮਿਆ ਸੀ ਤੇ ਇਸੇ ਕਾਰਨ ਅਸਲੇ ਮੁਰੰਮਤ ਦਾ ਮਾਹਿਰ ਸੀ। ਉਹ ਸਕੂਲੇ ਵੀ ਪੜ੍ਹਦਾ ਰਿਹਾ ਤੇ ਫਿਰ ਫੌਜ ਵਿੱਚ ਨੌਕਰ ਹੋ ਗਿਆ। ਉਹਦੀ ਡਿਊਟੀ ਅਸਲਾ ਮੁਰੰਮਤ ਕਰਨਾ ਸੀ, ਜਿਹਦੇ 6 ਰੁਪਈਏ ਮਹੀਨੇ ਦੇ ਟੁੱਕਰ ਪਾਣੀ ਤੇ ਵਰਦੀ ਅੰਗਰੇਜ਼ ਸਰਕਾਰ ਦਿੰਦੀ ਸੀ। ਇੱਕ ਦਿਹਾੜੇ ਫਰੰਗੀ ਅਫਸਰ ਨੇ ਨਿਜ਼ਾਮ ਨੂੰ ਗਾਲਾਂ ਕੱਢੀਆਂ ਤੇ ਬੇਇੱਜ਼ਤ ਕੀਤਾ। ਨਿਜ਼ਾਮ ਲੋਹਾਰ ਦੀ ਗੈਰਤ ਨੇ ਇਹ ਗੱਲ ਗਵਾਰਾ ਨਾ ਕੀਤੀ ਤੇ ਉਸੇ ਵੇਲੇ ਫਰੰਗੀ ਅਫਸਰ ਨੂੰ ਕਤਲ ਕਰਕੇ ਬਾਗੀ ਹੋ ਗਿਆ। ਅਸਲਾ ਲੈ ਕੇ ਨਿਕਲ ਗਿਆ। ਉਹਨੂੰ ਇਸ਼ਤਿਹਾਰੀ ਕਰਾਰ ਦਿੱਤਾ ਗਿਆ ਤੇ ਫਰੰਗੀ ਹਰ ਵੇਲੇ ਉਹਦਾ ਪਿੱਛਾ ਕਰਦੇ ਰਹਿੰਦੇ ਸਨ। ਨਿਜ਼ਾਮ ਲੋਹਾਰ ਨੇ ਫਰੰਗੀ ਰਾਜ ਦੇ ਖਿਲਾਫ ਮਜ਼ਾਮਤ ਦਾ ਫੈਸਲਾ ਕੀਤਾ ਤੇ ਵਿਦੇਸ਼ੀ ਸਰਕਾਰ ਦੇ ਜ਼ੁਲਮ ਦੇ ਖਿਲਾਫ ਹਥਿਆਰ ਚੁੱਕ ਲਏ। ਜ਼ੁਲਮ ਦੀ ਰਾਤ ਖ਼ਤਮ ਕਰਨ ਤੇ ਫਰੰਗੀ ਸਰਕਾਰ ਨਾਲ ਟਕਰਾਉਣ ਲਈ ਉਹਦੇ ਪਿੱਠੂਆਂ ਜਾਗੀਰਦਾਰਾਂ, ਜ਼ੈਲਦਾਰਾਂ, ਥਾਣੇਦਾਰਾਂ, ਲੰਬਰਦਾਰਾਂ, ਸਾਹੂਕਾਰਾਂ ਤੇ ਸੂਦਖੋਰਾਂ ਦੇ ਖਾਤਮੇ ਲਈ ਆਪਣੀ ਜ਼ਿੰਦਗੀ ਵਕਫ ਕਰ ਦਿੱਤੀ। ਉਸ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਬੱਬਰ ਅਕਾਲੀ ਤਹਿਰੀਕ ਬੜੇ ਜ਼ੋਰਾਂ 'ਤੇ ਸੀ। ਚੇਤ ਸਿੰਘ ਉਰਫ ਚੇਤੂ ਤੇ ਮਲਕੀਅਤ ਸਿੰਘ ਉਰਫ ਮੇਤੂ ਇਹਦੇ ਆਗੂ ਸਨ। ਬੜੇ ਜੀਦਾਰ, ਆਪਣੀ ਧਰਤੀ ਤੇ ਮਾੜਿਆਂ ਨਾਲ ਪਿਆਰ ਕਰਨ ਵਾਲੇ ਸਨ। ਉਸ ਵੇਲੇ ਜੰਗੀ ਹਥਿਆਰ ਡਾਂਗਾਂ, ਛਵੀਆਂ ਤੇ ਬਰਛੀਆਂ ਹੁੰਦੇ ਸਨ। ਨਿਜ਼ਾਮ ਲੋਹਾਰ ਨੇ ਬੰਦੂਕ ਤੇ ਪਿਸਤੌਲ ਬਣਾ ਕੇ ਦਿੱਤੇ, ਜਿਹਨੂੰ ਕਾਰਬੀਨ ਵੀ ਕਿਹਾ ਜਾਂਦਾ ਸੀ। ਨਿਜ਼ਾਮ ਲੋਹਾਰ ਫਰੰਗੀ ਸਰਕਾਰ ਦੇ ਝੋਲੀ ਚੁੱਕਾਂ, ਸੂਦਖੋਰਾਂ, ਸਾਹੂਕਾਰਾਂ ਤੇ ਮੁਖਬਰਾਂ ਨੂੰ ਲੁੱਟ ਕੇ ਸਾਰਾ ਮਾਲ ਮਥਾਜਾਂ ਵਿੱਚ ਵੰਡ ਦਿੰਦਾ ਸੀ। ਪੁਲਿਸ ਤੇ ਮੁਖਬਰਾਂ ਦੇ ਦਲਾਲਾਂ ਨੂੰ ਕਦੇ ਮਾਫ ਨਹੀਂ ਕਰਦੇ ਸਨ। ਗਰੀਬਾਂ, ਮਸਕੀਨਾਂ, ਮਜ਼ਲੂਮਾਂ, ਮਾੜਿਆਂ ਤੇ ਕਮੀਆਂ ਦੀ ਇੱਜ਼ਤਾਂ ਦੇ ਰਖਵਾਲੇ ਸਨ। ਸਭ ਤੋਂ ਚੰਗਾ ਕੰਮ ਉਹ ਇਹ ਕਰਦੇ ਸਨ ਜੇ ਬੇਈ ਖਾਤੇ ਸਾੜ ਕੇ ਆਮ ਲੋਕਾਈ ਨੂੰ ਕਰਜ਼ਿਆਂ ਤੋਂ ਆਜ਼ਾਦ ਕਰਾਉਂਦੇ ਸਨ। ਉਹ ਹਰ ਉਸ ਬੰਦੇ ਦੇ ਦੁਸ਼ਮਣ ਸਨ ਜੋ ਫਰੰਗੀਆਂ ਦਾ ਹਾਮੀ ਤੇ ਆਪਣੀ ਲੋਕਾਈ ਦਾ ਦੁਸ਼ਮਣ ਸੀ। ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਆਪਣੀ ਧਰਤੀ ਦੀ ਵਿਦੇਸ਼ੀ ਹੁਕਮਰਾਨਾਂ ਕੋਲੋਂ ਆਜ਼ਾਦੀ ਤੇ ਮਾੜਿਆਂ ਦੀ ਹਮਦਰਦੀ ਸੀ। ਨਿਜ਼ਾਮ ਲੋਹਾਰ ਇੱਕ ਰਾਤੀ ਫਰੰਗੀ ਸਰਕਾਰ ਤੋਂ ਲੁਕਦਾ ਲਕਾਂਦਾ ਹੋਇਆ ਆਪਣੀ ਮਾਂ ਤੇ ਭੈਣ ਨੂੰ ਮਿਲਣ ਲਈ ਘਰ ਆਪੜਿਆ ਤੇ ਭੈਣ ਨੇ ਦੱਸਿਆ, ਜੇ ਤੈਨੂੰ ਲੱਭਣ ਲਈ ਫਰੰਗੀ ਅਫਸਰ ਜਦੋਂ ਘਰ ਆਏ ਤੇ ਤੂੰ ਨਾ ਮਿਲਿਓ ਤੇ ਤੇਰੀ ਮਾਂ ਨੂੰ ਮਾਰ ਕੇ ਚਲੇ ਗਏ ਨੇ। ਇਹ ਸੁਣ ਕੇ ਨਿਜ਼ਾਮ ਬਹੁਤ ਜਜ਼ਬਾਤੀ ਹੋ ਗਿਆ ਤੇ ਦੂਜੇ ਦਿਨ ਹੀ ਅੰਗਰੇਜ਼ ਅਫਸਰ ਕਪਤਾਨ ਕੋਲ ਨੂੰ ਮਾਰ ਕੇ ਆਪਣੀ ਮਾਂ ਦਾ ਬਦਲਾ ਲੈ ਲਿਆ ਤੇ ਫਿਰ ਨਿਜ਼ਾਮ ਫਰੰਗੀਆਂ ਲਈ ਖੌਫ ਤੇ ਦਹਿਸ਼ਤ ਦੀ ਅਲਾਮਤ ਬਣ ਗਿਆ। ਸਾਡੀਆਂ ਕਮਸਾਨਾਂ ਵਿੱਚ ਪੰਜਾਬ ਦੇ ਤੇ ਮੋਰਚੇ ਨਾਲ ਸਰਕਾਰ ਦੇ। 1898 ਨੂੰ ਤੌਣ ਦੀ ਬਿਮਾਰੀ ਵਿੱਚ ਨਿਜ਼ਾਮ ਦੇ ਕਈ ਬਾਂਹ-ਬੇਲੀ ਮਾਰੇ ਗਏ ਤੇ ਕੁਝ ਬਚ ਗਏ। ਨਿਜ਼ਾਮ ਨੇ ਉਹਨਾਂ ਨੂੰ ਕਿਹਾ, ਜੇ ਰੱਬ ਨੇ ਸਾਡੇ ਕੋਲੋਂ ਕੋਈ ਕੰਮ ਲੈਣਾ ਏ, ਇਸ ਲਈ ਅਸੀਂ ਬਚ ਗਏ ਹਾਂ। ਜਵਾਨੋ, ਹੁਣ ਜ਼ਾਲਮਾਂ ਨੂੰ ਮਾਫ ਨਾ ਕਰਨਾ। ਜ਼ਾਲਮ ਦਾ ਕੋਈ ਮਜ਼ਹਬ ਤੇ ਜ਼ਾਤ ਨਹੀਂ ਹੁੰਦੀ। ਨਿਜ਼ਾਮ ਲੋਹਾਰ ਨੇ ਰੁਕਨਪੁਰ ਦੇ ਸਾਰੇ ਜਾਗੀਰਦਾਰਾਂ ਨੂੰ ਲੁੱਟ ਕੇ ਮਾਲ ਗਰੀਬਾਂ ਵਿੱਚ ਵੰਡ ਦਿੱਤਾ। ਇੱਕ ਵਾਰੀ ਨਿਜ਼ਾਮ ਬਸੰਤ ਦਾ ਮੇਲਾ ਵੇਖ ਕੇ ਆ ਰਿਹਾ ਸੀ ਤੇ ਇੰਸਪੈਕਟਰ ਲੋਸ ਨਾਲ ਤਕਰਾਰ ਹੋਈ ਤੇ ਉਹਨੂੰ ਮਾਰ ਸੁੱਟਿਆ। ਇਸ ਤੋਂ ਬਾਅਦ SP ਜਾਨ ਲਿਊ ਨੂੰ ਵੀ ਮਾਰਿਆ ਸੀ, ਜੋ ਬੜਾ ਜ਼ਾਲਮ ਅਫਸਰ ਸੀ। ਨਿਜ਼ਾਮ ਲੋਹਾਰ ਦੇ ਸਾਰੇ ਸੰਗੀ ਸਾਥੀ ਤੇ ਬਾਂਹ-ਬੇਲੀ ਪੰਜਾਬ ਦੇ ਜੀਦਾਰ ਗੱਭਰੂ ਸਨ। ਫਿਰੋਜ਼ਪੁਰ ਦੇ ਜੀਤ ਸਿੰਘ ਤੇ ਮਲਕੀਤ ਸਿੰਘ, ਨਾਦਰ ਭੱਟੀ, ਲਛਮਣ ਸਿੰਘ, ਚਿਰਾਗ ਮਾਛੀ, ਜਬਰੂ ਨਾਈ, ਕਪੂਰ ਸਿੰਘ, ਵਧਾਵਾ ਸਿੰਘ, ਭੋਲਾ ਘੁਮਿਆਰ, ਕੰਮਾ ਮਾਨ ਦੇ ਨਾਂ ਬਹੁਤ ਸਾਂਭਣ। ਨਿਜ਼ਾਮ ਦਾ ਜਿਗਰੀ ਯਾਰ ਬੂਟਾ ਸਿੰਘ
ਜੇਲ੍ਹ ਵਿੱਚ ਸੀ। ਨਿਜ਼ਾਮ ਉਹਦੀ ਮਾਤਾ ਜੀ ਨੂੰ ਮਿਲਣ ਗਿਆ ਤੇ ਉਹਦੇ ਚਾਚੇ ਸੂਜਾ ਸਿੰਘ ਨੇ ਮੁਖਬਰੀ ਕਰਕੇ ਸ਼ਹੀਦ ਕਰਵਾ ਦਿੱਤਾ। ਉਹਦੇ ਜਨਾਜ਼ੇ 'ਤੇ ਰਲਤ ਲਈ ਫਰੰਗੀਆਂ 2 ਰੁਪਏ ਟੈਕਸ ਲਾਇਆ ਤੇ ਹਜ਼ਾਰਾਂ ਬੰਦਿਆਂ ਰਲਤ ਕੀਤੀ। ਉਹਨਾਂ ਦੀ ਕਬਰ ਕਸੂਰ ਵਿੱਚ ਤੇ ਨਿਜ਼ਾਮ ਲੋਹਾਰ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੇਗਾ। ਜੀਵੇ ਪੰਜਾਬ, ਸਦਾ ਜੀਵੇ।